ਬੰਨੇ ਚੰਨੇ ਦੇ ਭਰਾ। ਅੱਜ ਸਾਡਾ ਸਬਕ ਹੈ। ਇਹ ਸਬਕ ਅਸਲ ਵਿੱਚ ਕਹਾਣੀ ਹੈ ਅਫਜ਼ਲ ਅਹਿਸਨ ਰੰਧਾਵਾ ਹੋਰਾਂ ਦੀ ਲਿਖੀ ਹੋਈ। ਅਫਜ਼ਲ ਅਹਿਸਨ ਰੰਧਾਵਾ ਹੋਰਾਂ ਦਾ ਜਨਮ ਅੰਮ੍ਰਿਤਸਰ ਭਾਰਤੀ ਪੰਜਾਬ ਵਿੱਚ ਹੋਇਆ। ਉਹਨਾਂ ਨੇ ਹਿਜਰਤ ਵੇਲੇ ਨਾਰੋਵਾਲ ਆ ਡੇਰੇ ਲਾਏ। ਫਿਰ ਇਸ ਤੋਂ ਬਾਅਦ ਉਹ ਲੈਲਪੁਰ ਆ ਗਏ ਤੇ ਇੱਥੇ ਉਹਨਾਂ ਨੇ ਪੰਜਾਬੀ ਜ਼ੁਬਾਨੋ ਅਦਬ ਦੀ ਢੇਰ ਸੇਵਾ ਕੀਤੀ। ਆਪ ਨੇ 1950 ਦੇ ਨੇੜੇ ਕਹਾਣੀਆਂ ਲਿਖਣਾ ਸ਼ੁਰੂ ਕੀਤੀਆਂ ਤੇ ਪਹਿਲਾਂ ਉਰਦੂ ਵਿੱਚ ਕਹਾਣੀਆਂ ਲਿਖਦੇ ਰਹੇ। ਫਿਰ 1958 ਵਿੱਚ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ। ਆਪ ਨੇ ਸ਼ਾਇਰੀ ਵੀ ਕੀਤੀ, ਨਾਵਲ ਵੀ ਲਿਖੇ ਤੇ ਦੂਜੀਆਂ ਜ਼ੁਬਾਨਾਂ ਤੋਂ ਪੰਜਾਬੀ ਵਿੱਚ ਤਰਜਮਾ ਵੀ ਕੀਤਾ। ਕਹਾਣੀਕਾਰੀ ਦੇ ਹਵਾਲੇ ਨਾਲ ਜੇ ਗੱਲ ਕਰੀਏ, ਆਪ ਦਾ ਕਹਾਣੀ ਪਰਾਗਾ, ਰਨ, ਤਲਵਾਰ ਤੇ ਘੋੜਾ 1973 ਵਿੱਚ ਸਾਹਮਣੇ ਆਉਂਦਾ ਹੈ। ਇਸ ਤੋਂ ਬਾਅਦ ਮੁੰਨਾ ਕੋ ਲਾਹੌਰ ਤੇ ਇਲਾਈ ਮੋਰ ਤੇ ਹੋਰ ਕਹਾਣੀਆਂ ਆਪ ਦੇ 3 ਕਹਾਣੀ ਪਰਾਗੇ ਛਪ ਚੁੱਕੇ ਨੇ। ਜਿਹੜੀ ਕਹਾਣੀ ਅਸੀਂ ਅੱਜ ਪੜ੍ਹਨਾ ਚਾਹ ਰਹੇ ਹਾਂ ਉਹ ਮੁੰਨਾ ਕੋ ਲਾਹੌਰ ਪਰਾਗੇ ਵਿੱਚੋਂ ਹੈ, ਜੋ 1999 ਵਿੱਚ ਛਾਇਆ ਹੋਈ। ਇਸ ਨੂੰ ਪਾਕਿਸਤਾਨ ਪੰਜਾਬੀ ਅਦਬੀ ਬੋਰਡ ਨੇ ਛਾਇਆ ਕੀਤਾ ਹੈ। ਇਹ ਕਹਾਣੀ ਬੰਨੇ ਚੰਨੇ ਦੇ ਭਰਾ ਸਾਂਝੇ ਪੰਜਾਬ ਦੇ ਬਾਰੇ ਵੀ ਹੈ ਤੇ ਆਪਸੀ ਸਾਂਝ, ਮੋਹ ਤੇ ਪਿਆਰ ਦੇ ਬਾਰੇ ਵੀ ਹੈ। ਕਹਾਣੀ ਨੂੰ ਪੜਾਂਗੇ ਤੇ ਨਾਲ ਨਾਲ ਕਹਾਣੀ ਦੇ ਹਵਾਲੇ ਨਾਲ ਅਸੀਂ ਦੇਖਾਂਗੇ ਕਿ ਲਿਖਾਰੀ ਨੇ ਆਪਣੇ ਵਿਚਾਰ ਕਿਵੇਂ ਸਾਂਝੇ ਕੀਤੇ ਨੇ। ਬੰਨੇ ਚੰਨੇ ਦੇ ਭਰਾ। ਪਹਿਲਾਂ ਤੇ ਬਾਲਾਂ ਨੂੰ ਇਹ ਸਮਝ ਜਾਣਾ ਚਾਹੀਦਾ ਹੈ ਕਿ ਬੰਨਾ ਚੰਨਾ ਕੀ ਹੁੰਦਾ ਹੈ, ਬੰਨੇ ਚੰਨੇ ਦੇ ਭਰਾ ਕੀ ਹੁੰਦੇ ਨੇ। ਬੰਨੇ ਚੰਨੇ ਪਹਿਲੀ ਬੰਨਾ ਹੁੰਦਾ ਹੈ। ਜੇ ਪਹਿਲੀ ਪਿੰਡਾਂ ਥਾਵਾਂ ਤੇ ਜਿਹੜੀ ਪਹਿਲੀ ਹੁੰਦੀ ਹੈ ਉਹਦੀ ਵੱਟ ਸਾਂਝੀ ਹੈ। ਜਿਵੇਂ ਪਹਿਲੀ ਦਾ ਇੱਕ ਕਿੱਲਾ ਤੇ ਨਾਲ ਕੋਈ ਤੁਹਾਡਾ ਕਿਸੇ ਹੋਰ ਦੀ ਪਹਿਲੀ ਦਾ ਕਿੱਲਾ ਤੇ ਨਾਲ ਕੋਈ ਤੁਹਾਡਾ ਜਿਹੜਾ ਹੈ ਪਹਿਲੀ ਹੈ ਜਿਹੜੀ ਉਹਦੇ ਵਿਚਕਾਰ ਵੱਟ ਹੈ ਜਿਹੜੀ ਸਾਂਝੀ। ਜਿਵੇਂ ਮੇਰੀ ਪਹਿਲੀ ਤੇ ਤੁਹਾਡੀ ਪਹਿਲੀ ਸਾਂਝੀ ਰੀਤ ਜਿਹੜੀ ਹੈ ਉਹ ਚੱਲਦੀ ਆ ਰਹੀ ਹੈ ਔਰ ਇਸ ਸਾਂਝੀ ਰੀਤ ਰਵਾਇਤ ਦੇ ਵਿੱਚ ਆਪਸੀ ਲੜਾਈ ਬੜੀ ਹੁੰਦੀ ਹੈ। ਇਹ ਪੰਜਾਬ ਦੀਆਂ ਰੀਤਾਂ ਰਿਵਾਜ਼ਾਂ ਦੇ ਨਾਲ ਜੁੜੀਆਂ ਨੇ। ਪਾਣੀ ਲਾਵਣ ਤੋਂ ਲੜਾਈ, ਖਾਲਾ ਪਾਣੀ ਤੇ ਵਾਰੀ ਦੀ ਲੜਾਈ, ਪਾਣੀ ਤੇ ਜੱਟ ਲੜ ਮਰਦਾ ਹੈ। ਜਿਨ੍ਹਾਂ ਫਸਲ ਨੂੰ ਪਾਣੀ ਦੀ ਲੋੜ ਹੁੰਦੀ ਹੈ ਉਸ ਨੂੰ ਕੋਈ ਵੱਟ ਬੰਨਾ ਸਾਂਝਾ ਹੋਵੇ ਤੇ ਡਾਂਗ ਸੋਟਾ ਵੀ ਚੱਲਦਾ ਰਹਿੰਦਾ ਹੈ। ਪਹਿਲੀ ਨੂੰ ਜੇ ਪਾਣੀ ਦੀ ਨਾ ਲੋੜ ਹੋਵੇ ਤੇ ਭੇਚਾਵਨ ਨਾਲ ਲੜਾਈ ਜਾਰੀ ਹੋ ਜਾਂਦੀ ਹੈ ਤੇ ਫਿਰ ਕਈ ਵਰਿਆਂ ਤੱਕ ਇਹ ਲੜਾਈ ਚੱਲਦੀ ਰਹਿੰਦੀ ਹੈ। ਸਾਲਾਂ ਸਾਲ ਗੁਜ਼ਰ ਜਾਂਦੇ ਨੇ ਤੇ ਜਦੋਂ ਵੇਲਾ ਬਹੁਤ ਜ਼ਾਇਆ ਹੋ ਜਾਂਦਾ ਹੈ ਤਾਂ ਫਿਰ ਆਪਸ ਵਿੱਚ ਮੋਹ ਜਾਗ ਪੈਂਦਾ ਹੈ। ਵੱਟ ਬਿਨਾਂ ਸਾਂਝਾ ਹੈ ਕਿਧਰੇ ਜਾ ਨਹੀਂ ਸਕਦੇ। ਜਦੋਂ ਵੱਟ ਬੰਨਾ ਸਾਂਝਾ ਹੋ ਜਾਏ ਤੇ ਉਹਨਾਂ ਨੂੰ ਸਮਝ ਆ ਜਾਂਦੀ ਕਿ ਅਸੀਂ ਇੱਥੋਂ ਹੁਣ ਕਿਧਰੇ ਜਾ ਨਹੀਂ ਸਕਦੇ। ਫਿਰ ਇੱਕ ਦੂਜੇ ਦਾ ਭਰਾ ਬਣ ਜਾਂਦੇ ਨੇ। ਜੀਣ ਮਰਨ ਦਾ ਜਦੋਂ ਪਤਾ ਚੱਲ ਜਾਂਦਾ ਹੈ, ਜਦੋਂ ਸੂਝ ਬੂਝ ਆ ਜਾਂਦੀ ਹੈ ਤੇ ਫਿਰ ਉਹ ਆਪਸੀ ਇਕੱਠ ਰਹਿਣਾ, ਇੱਕਮਿਕ ਹੋਣਾ ਤੇ ਇਤਿਹਾਦ ਤੇ ਯਗਾਨਗਤ ਦੀ ਗੱਲ ਜਿਹੜੀ ਹੈ ਉਹ ਕਰਦੇ ਨੇ। ਇਹ ਤੇ ਲਫ਼ਜ਼ ਬੰਨੇ ਦੀ ਥੋੜੀ ਜਿਹੀ ਗੱਲਬਾਤ ਹੋ ਗਈ। ਇਸੇ ਤਰ੍ਹਾਂ ਚੰਨੇ, ਚੰਨੇ ਜਾਂ ਚੰਨਾ ਬੂਹੇ ਨੂੰ ਕਹਿੰਦੇ ਨੇ। ਜਿਵੇਂ ਪੰਜਾਬੀ ਵਿੱਚ ਮੁਹਾਵਰਾ ਹੈ ਬੂਹਾ ਚੰਨਾ, ਕਿ ਅਸੀਂ ਜਦੋਂ ਰੋਜ਼ਮਰਰਾ ਜਿਹੜਾ ਬੋਲ ਰਹੇ ਹਾਂ ਬੂਹਾ ਚੰਨਾ, ਬੂਹੇ ਨੂੰ ਕਹਿੰਦੇ ਨੇ। ਬੂਹਾ ਔਰ ਚੰਨਾ, ਜਿਵੇਂ ਅਸੀਂ ਕਹਿੰਦੇ ਨਾ ਕਾਲਾ ਸ਼ਾਹ, ਤਸ਼ਦੀਦ ਵਾਸਤੇ ਕਿਸੇ ਗੱਲ ਨੂੰ ਜ਼ੋਰ ਦੇਣ ਵਾਸਤੇ। ਬੂਹਾ ਚੰਨਾ ਵੀ ਐਸੇ ਹੀ ਤਰ੍ਹਾਂ ਚੰਨਾ ਦਾ ਮਤਲਬ ਵੀ ਬੂਹਾ ਹੀ ਹੈ। ਹਾਂ, ਇਹਦੇ ਚ ਗੱਲ ਰੱਖੋ ਕਿ ਬੂਹਾ ਸਾਂਝਾ ਨਹੀਂ ਹੁੰਦਾ ਪਰ ਇਹ ਸਾਂਝ ਪੈਦਾ ਕਰ ਸਕਦਾ ਹੈ। ਇੱਕ ਦੂਜੇ
ਦੇ ਨਾਲ ਜਦੋਂ ਮਿੱਤਰਤਾ ਤੇ ਨੇੜਤਾ ਵੱਧਦੀ ਹੈ ਤਾਂ ਫਿਰ ਉਹ ਸਾਂਝ ਜਿਹੜੀ ਉਹ ਬਣ ਜਾਂਦੀ ਹੈ। ਔਰ ਪਹਿਲੀ ਬੰਨਾ ਜਿਹੜਾ ਹੈ ਉਹ ਪਿੰਡ ਵੀ ਸਾਂਝੇ ਨਹੀਂ ਹੁੰਦੇ। ਜਦੋਂ ਬੰਨੇ ਚੰਨੇ ਦੇ ਜਿਹੜੇ ਭਰਾ ਬਣਦੇ ਨੇ ਉਹਨਾਂ ਦੇ ਪਿੰਡ ਵੀ ਸਾਂਝੇ ਨਹੀਂ ਹੋ ਸਕਦੇ। ਜ਼ਰੂਰੀ ਨਹੀਂ ਕਿ ਉਹਦੇ ਪਿੰਡ ਵੀ ਸਾਂਝੇ ਹੋਣ, ਇੱਕੋ ਗਲੀ ਇੱਕੋ ਮੁਹੱਲੇ ਵਿੱਚ ਰਹਿੰਦੇ ਹੋਣ, ਇੱਕੋ ਪਿੰਡ ਵਿੱਚ ਰਹਿੰਦੇ ਹੋਣ, ਇਹ ਨਹੀਂ, ਬਲਕਿ ਉਹ ਦੂਜੇ ਕਿਸੇ ਪਿੰਡ ਦੇ ਵੀ ਨੇ ਤੇ ਫਿਰ ਉਹਨਾਂ ਦਾ ਅਗਰ ਪਹਿਲੀ ਬੰਨਾ ਇਕੱਠਾ ਹੈ ਤੇ ਉਹ ਆਪਸੀ ਭਰਾ ਤੇ ਮੋਹ ਦੇ ਨਾਲ ਉਹ ਰਹਿੰਦੇ ਨੇ। ਜਿਵੇਂ ਕਿ ਪੰਜਾਬੀ ਦੇ ਵਿੱਚ ਇੱਕ ਹੋਰ ਅਖਾਣ ਹੈ, ਜਿਵੇਂ ਬੋਲ ਚਾਲ ਦੇ ਵਿੱਚ ਵਰਤਦੇ ਨੇ, ਬੰਨੇ ਸਮਾਂਦਰੀ, ਕਿ ਬੜੇ ਫਖਰ ਨਾਲ ਲੋਕੀ ਦੱਸਦੇ ਨੇ ਕਿ ਸਾਡੇ ਬੰਨੇ ਰਲਦੇ ਨੇ, ਗੂੜਾ ਰਿਸ਼ਤਾ ਹੈ। ਇੱਕ ਪਿੰਡ ਦੇ ਬੰਨੇ ਚੰਨੇ, ਦੋ ਪਿੰਡਾਂ ਦੇ ਬੰਨੇ ਚੰਨੇ, ਯਾਨੀ ਕਿ ਇੱਕ ਪਿੰਡ ਦੇ ਵੀ ਨੇ ਲੋਕ, ਫਿਰ ਦੋ ਪਿੰਡਾਂ ਜਾਂ ਤਿੰਨ ਪਿੰਡਾਂ ਜਿਹੜੇ ਆਪਸੀ ਉਹਨਾਂ ਦੇ ਅਗਰ ਬੰਨੇ ਚੰਨੇ ਨਾਲ ਜੁੜਦੇ ਨੇ ਤੇ ਉਹਦੀ ਵੀ ਨਾਲ ਜਿਹੜੀ ਹੈ ਮੋਹ ਬਣ ਜਾਂਦੀ। ਯਾਨੀ ਕਿ ਬੰਨਾ ਜਿਹੜਾ ਹੈ ਜਾਂ ਬੰਨੇ ਚੰਨੇ ਦੇ ਜਿਹੜੇ ਭਰਾ ਨੇ ਕਿ ਆਪਸੀ ਜਿਹੜੀ ਵੱਟ ਹੈ ਉਹ ਵੱਟ ਜਾਂ ਸਾਂਝ ਜਿਹੜੀ ਹੈ ਆਪਸੀ ਇੱਕ ਪਹਿਲੀ ਨੂੰ ਵੱਖਰਾ ਵੀ ਕਰ ਰਹੀ ਹੈ ਤੇ ਨਾਲ ਤੁਹਾਨੂੰ ਬੰਨਿਆਂ ਨੂੰ ਜੋੜ ਵੀ ਰਹੀ ਹੈ। ਇਹ ਕਹਾਣੀ ਲੱਗਦੀ ਤਾਂ ਸਿੱਧ ਪੱਧਰੀ ਹੈ, ਪਰ ਕਹਾਣੀ ਦੇ ਵਿੱਚ ਜਿਵੇਂ ਜਿਵੇਂ ਅਸੀਂ ਕਹਾਣੀ ਪੜਾਂਗੇ ਤੇ ਕਈ ਪਰਤਾਂ ਵੀ ਸਾਹਮਣੇ ਆਉਂਦੀਆਂ ਜਾਣਗੀਆਂ। ਥੋੜੀ ਜਿਹੀ ਕਹਾਣੀ ਪੜ੍ਹਨੇ ਆ ਤੇ ਫਿਰ ਨਾਲ ਨਾਲ ਕਹਾਣੀ ਦੇ ਉੱਤੇ ਗੱਲ ਵੀ ਕਰਨੇ ਆ। ਸਬਜ਼ਾ ਗੁਲਜ਼ਾਰ ਰੰਗ ਦੀ ਉਹ ਘੋੜੀ ਬੜੀ ਵੱਡੀ ਸਾਰੀ ਘੋੜੀ ਸੀ। ਲੱਖਾਂ ਚੋਂ ਇੱਕ ਅੱਧਾ ਜਾਨਵਰ ਹੀ ਐਡਾ ਪੂਰਾ, ਐਡਾ ਸੋਹਣਾ, ਐਡਾ ਸਾਊ ਤੇ ਐਡੀਆਂ ਸਿਫਤਾਂ ਵਾਲਾ ਹੁੰਦਾ ਹੈ। ਕਹਾਣੀ ਜਦੋਂ ਸ਼ੁਰੂ ਹੁੰਦੀ ਹੈ ਤੇ ਘੋੜੀ ਦੀ ਖੂਬਸੂਰਤੀ, ਘੋੜੀ ਦੇ ਸੁਹੱਪਣ ਦੇ ਬਾਰੇ ਜਿਹੜੀ ਹੈ ਉਹ ਭਰਵੀਂ ਜਾਣਕਾਰੀ ਸਾਨੂੰ ਕਹਾਣੀਕਾਰ ਦੇ ਰਿਹਾ ਹੈ। ਉਹ ਘੋੜੀ ਦੇਸੀ ਸੀ, ਮਾਂ ਪਿਓ ਵੱਲੋਂ ਖਾਲਸ ਪੰਜਾਬੀ, ਪਰ ਚੰਗੀਆਂ, ਸੋਹਣੀਆਂ, ਸੁਥਰੀਆਂ ਸਿੰਧੀ, ਬਲੋਚੀ, ਅਰਬੀ, ਇਰਾਕੀ ਤੇ ਥਾਰੂ ਨਸਲ ਦੀਆਂ ਘੋੜੀਆਂ ਰੰਗ ਰੂਪਾਂ, ਕੰਮ ਤੇ ਦਮ ਵਿੱਚ ਕਿਧਰੇ ਉਹਦੇ ਨੇੜੇ ਤੇੜੇ ਵੀ ਨਹੀਂ ਸਨ ਟੁੱਕਦੀਆਂ। ਖਾਲਸ ਪੰਜਾਬੀ ਮਾਨ, ਚੰਗੀਆਂ, ਸੋਹਣੀਆਂ, ਸੁਥਰੀਆਂ ਸਿੰਧੀ, ਬਲੋਚੀ, ਅਰਬੀ, ਇਰਾਕੀ ਵੀ ਸਨ। ਥਾਰੂ ਨਸਲ ਦੀਆਂ ਘੋੜੀਆਂ ਕਿਹੜੀਆਂ ਨੇ? ਥਾਰੂ ਨਸਲ ਦੀਆਂ ਉਹ ਘੋੜੀਆਂ ਨੇ ਜਿਨ੍ਹਾਂ ਦਾ ਸ਼ਜਰਾ ਲਿਖਿਆ ਜਾਂਦਾ ਹੈ, ਜਿਨ੍ਹਾਂ ਦੇ ਬਾਰੇ ਦੱਸਿਆ ਜਾਂਦਾ ਹੈ ਕਿ ਇਹਦੀ ਕੌਣ ਮਾਂ ਸੀ, ਇਹਦੀ ਨਸਲ ਕਿਹੜੀ ਸੀ, ਕਿਉਂ ਜੇ ਉਹਨਾਂ ਨੂੰ ਦੌੜਾਇਆ ਜਾਂਦਾ ਹੈ, ਉਹਨਾਂ ਨੂੰ ਨਸਾਵਣ ਵਾਸਤੇ ਦੌੜ ਦੇ ਵਿੱਚ ਉਹਨੂੰ ਵਰਤਿਆ ਜਾਂਦਾ ਹੈ। ਔਰ ਫਿਰ ਲੋਕ ਐਸੀ ਘੋੜੀ ਚੁਣਦੇ ਨੇ ਕਿ ਜਿਨ੍ਹਾਂ ਦੇ ਮਾਵਾਂ ਪਿਓਆਂ ਦੇ ਪਤੇ ਹੁੰਦੇ ਨੇ, ਨਸਲੀ ਘੋੜੀਆਂ ਹੁੰਦੀਆਂ ਨੇ। ਔਰ ਇਹਦੀ ਜਿਹੜੀ ਡੇਲ ਡੋਲ ਜਿਹੜੀ ਹੈ ਇਹ ਦੁੱਗਣੀ ਹੁੰਦੀ ਹੈ। ਦੇਸੀ ਘੋੜੀ ਤੋਂ ਦੁੱਗਣੀ ਜਿਹੜੀ ਹੈ ਉਹ ਤਾਕਤਵਰ ਜਿਹੜੀ ਹੈ ਘੋੜੀ ਉਹ ਹੁੰਦੀ ਹੈ ਥਾਰੂ ਨਸਲ ਦੀਆਂ ਘੋੜੀਆਂ। ਥਾਰੂ ਬਰੀਡ ਇੱਕ ਨਸਲ ਹੈ, ਉਹਦੀਆਂ ਘੋੜੀਆਂ ਦੇ ਲੋਕਾਂ ਨੇ ਸ਼ਜਰੇ ਲਿਖੇ ਹੁੰਦੇ ਨੇ। ਇਸੇ ਤਰ੍ਹਾਂ ਅੱਗੇ ਚੱਲਣੇ ਕਹਾਣੀ ਦੇ, ਉਹ ਘੋੜੀ ਵੇਖਣ ਨੂੰ ਤਸਵੀਰ ਤੇ ਉੱਡਣ ਨੂੰ ਪਰੀ ਸੀ। ਜਿਵੇਂ ਅਸੀਂ ਕਹਿੰਦੇ ਨਾ ਕਿ ਉਹ ਤੇ ਤਸਵੀਰ ਹੈ, ਯਾਨੀ ਮੂਰਤ ਤੇ ਕਿਸੇ ਖੂਬਸੂਰਤੀ ਦੀ, ਸੁਹੱਪਣ ਦੀ, ਵੇਖਿਆ ਉਹਨੂੰ ਭੁੱਖਾਂ ਲੈਂਦੀਆਂ ਤੇ ਚੜੇ ਸਵਾਰ ਨੂੰ ਲੈ ਕੇ ਹਵਾ ਹੋ ਜਾਂਦੀ, ਬੜੀ ਤੇਜ਼ੀ ਨਾਲ ਉਹ ਨਿਕਲ ਜਾਂਦੀ। ਮੂੰਹ ਦੀ ਨਰਮ, ਤਬੀਅਤ ਦੀ ਗਰਮ ਤੇ ਸਾਹ ਦੀ ਪੱਕੀ, ਯਾਨੀ ਕਿ ਜਿੰਨੀ ਉਹ ਤੇਜ਼ ਦੌੜਦੀ ਉਹਨੂੰ ਸਾਹ ਨਾ ਚੜ੍ਹਦਾ, ਹੱਫਦੀ ਨਹੀਂ, ਉਹ ਤੇਜ਼ੀ ਦੇ ਨਾਲ ਅਗਾਂ ਹੀ ਅਗਾਂ ਆਪਣੀ ਮੰਜ਼ਿਲ ਵੱਲ ਨੂੰ ਚੱਲਦੀ ਜਾਂਦੀ। ਲੰਮੀ ਪੱਕੀ ਲੰਮੀ ਦੌੜ, ਜ਼ੋਰ ਤੇ ਸਾਹ ਦਮ ਵਿੱਚ ਥਾਰੂ ਨਸਲ ਦੀਆਂ ਉਹਦੇ ਅੱਗੇ ਸਿਰ ਸੁੱਟ ਜਾਂਦੀਆਂ। 10 ਕੋ ਉਹਨੂੰ ਸਿਰ ਪੱਟ ਦੌੜਾਓ, ਤੇਜ਼ ਦੌੜਾਓ ਉਹਨੂੰ, ਫਿਰ ਵੀ ਨਵੀਂ ਨਕੋਰ, ਫਿਰ ਵੀ ਤਾਜ਼ਾ ਦਮ, ਤਿਆਰ ਤੇ ਤਾਜ਼ਾ ਦਮ, ਜ਼ਰਾ ਲਗਾਮ ਨੂੰ ਇਸ਼ਾਰਾ ਦਿਓ ਤੇ ਫਿਰ ਸਵਾਰ ਨੂੰ ਲੈ ਕੇ ਉੱਡ ਜਾਏ। ਉਹਦੇ ਲਹੂ ਵਿੱਚ ਜਾਂ ਅੱਗ ਸੀ ਜਾਂ ਬਿਜਲੀਆਂ, ਨਰਾਂ ਤੋਂ ਚੌੜੀ ਉਹਦੀ ਛਾਤੀ, ਯਾਨੀ ਨਰ ਜਿਹੜੇ ਨੇ, ਯਾਨੀ ਕਿ ਘੋੜੇ, ਨਰ ਤੋਂ ਮੁਰਾਦ ਨਰ ਤੇ ਮਾਦਾ ਉਹ ਆਪ ਹੀ ਘੋੜੀ, ਨਰ ਜਿਹੜੇ ਉਹ ਘੋੜੇ ਕਿ ਨਰਾਂ ਤੋਂ ਚੌੜੀ, ਯਾਨੀ ਕਿ ਉਹ ਘੋੜਿਆਂ ਤੋਂ ਚੌੜੀ ਉਹਦੀ ਛਾਤੀ ਵਿੱਚ ਨਰਾਂ ਤੋਂ ਕਿਧਰੇ ਵੱਧ ਹੌਸਲਾ ਤੇ ਦਲੇਰੀ ਸੀ, ਬਹਾਦਰ ਸੀ। ਯਾਨੀ ਥਾਰੂ ਨਸਲ ਦੀਆਂ ਘੋੜੀਆਂ ਤੋਂ ਵੀ ਉਹ ਕਹਿੰਦੇ ਉਹ ਵੀ ਉਹਦੇ ਅੱਗੇ ਸਿਰ ਸੁੱਟ ਜਾਂਦੀਆਂ। ਥਾਰੂ ਨਸਲ ਦੀਆਂ ਉਹ ਘੋੜੀਆਂ ਜਿਹੜੀਆਂ ਦੁੱਗਣੀਆਂ ਹੁੰਦੀਆਂ ਨੇ ਆਪਣੀ ਤਾਕਤ ਦੇ ਵਿੱਚ, ਆਪਣੀ ਸ਼ਕਲ ਸੂਰਤ ਦੇ ਵਿੱਚ, ਆਪਣੀ ਜਸਾਮਤ ਦੇ ਵਿੱਚ, ਔਰ ਆਮ ਘੋੜੀਆਂ ਤੋਂ ਵੱਖਰੀਆਂ ਹੁੰਦੀਆਂ ਨੇ। ਜਵਾਨ ਕੁੜੀਆਂ ਵਰਗੀਆਂ ਸ਼ੌਖੀਆਂ, ਤੇਜ਼ੀਆਂ ਤੇ ਚੁੰਗੀਆਂ ਭਰਨ ਦੇ ਸ਼ੌਕ ਦੇ ਨਾਲ ਨਾਲ ਹੁਣ ਜਵਾਨ ਕੁੜੀਆਂ ਵਰਗੀਆਂ ਸ਼ੌਖੀਆਂ, ਜਿਹੜੀ ਨਵੀਂ ਜਵਾਨੀ ਹੈ, ਇੱਥੇ ਲਿਖਾਰੀ ਜਿਹੜਾ ਹੈ ਉਹ ਨਫਸਿਆਤੀ
लिहाज नाल वो बयान करता पिया है कि जानवरों की जी नफसियात है, इंसानों की जी नफसियात है, वो नाल उन्होंने तकाबल करके ਉਹਦੇ वर्गी जवान कुड़ियां वांगू जी शोखी सी और तेजी ते चुंगियां चुंगियां वैसे हुंदा है कि उभर के भजना खास तौर पर हिरना वास्ते यूज होंदा है, लेकिन उन्होंने चुंगियापन के शौक के नाल दानियां प्रधानियां सवानियां वर्गियां ਜਿਹੜੇ समझदार ने, प्रधान ने, सूझवान ने, गल नूं अकल सूझबूझ नाल चलांदियां ने। सुहमन, ठहराओ, निग ते साऊपुणा। निग कहंदे ने तहम्मुल ते बर्दाश्त वाला रवैया, शराफत वाला रवैया। साऊपुणा शराफत वाला रवैया। ते ओदे विच वाफर सीना, कदे उस वड्डन नूं मूंह खोलिया ते मारन नूं पोड़ चुकिया होना है, पैर चुकिया होना, यानी कि पैर चुकना, दलती मारना, किले बद्दी दी पूछल नाल भावें अयाने लमक के खेडते रहन, यानी कि एडी लम्मी पूछल जिहदे नाल अयाने लमक के खेडते रहन। किसी ने बड़ी सोहनी गल कीती सी कि जिवें आसमान तारियां तो बगैर सोहना नहीं लगता, इंज ही औरत लम्मे वालों तो बगैर सोहनी नहीं लगती। इत्थे घोड़ी दी पूछल दे हवाले नाल कहानीकार कहंदे ने कोई एडी लम्मी सी कि जिवें ਉਹਦੇ ਨਾਲ बाल अयाने भी लमक के खेडते रहन, पर एक बारी लगाम दे के काठी ਉਹਦੇ उत्ते पा के रकाब विच पैर धरन दी देर होंदी ते घोड़ी अपने चारे पोड़ जमीन से धरने ही नहीं इकट्ठे। ते यह भी आख्या जाता कि शाह सवार वो जिहड़ा ਉਹਦੇ उत्ते चढ़ के ਉਹਦੇ चारे पोड़ कट्ठे जमीन उत्ते लवा देवे। पोड़ यानी पैर, यानी ਉਹਦੇ ਜਿਹੜੇ पैर ने ਜਿਹੜੇ ਉਹ जमीन उत्ते लवा देवे। खुर ਜਿਹੜੇ ने सवार वो नहीं है ਜਿਹੜਾ घोड़ी ते चढ़ के ਉਹਨੂੰ अपनी मनमर्जी की चाल चलाए। घोड़ी सरपट दौड़ना चाहे तो सवार ਉਹਨੂੰ पोइए चो ना निकलन देवे, पोइए चो ना निकलन देवे, यानी कि ਉਹਨੂੰ अपनी मर्जी की रफ्तार जी वो रखन देवे, यानी कि वो देखे कि उन्हें किन्नी चलनी, हौली हौली, तेज तेज, ना बहुती तेज तो ना बहुती हौली, ਉਹਨੂੰ कहते हैं पोइए। घोड़ी पोइए पैना चाहे तो सवार ਉਹਨੂੰ लगाम चो ना निकलन देवे, यानी थोड़ी तेज जाना चाहे। घोड़ी टाप पैना चाहे तो सवार ਉਹਨੂੰ रावल टोरे, टाप पैना यानी टाप के बहुत तेज तेजी नाल अगे नूं जाना, सवार ਉਹਨੂੰ रवाल टोरे, रवाल हौली हौली टोरे। इत्थे कहानीकार ने घोड़ी दे टुरन दे हवाले नाल फिर जिहड़ियां मुख्तलिफ उन्हें लफ्जावली यूज कीती है, इस्तेमाल कीती है, ਉਹਦੇ ਵਿੱਚ ਸਾਨੂੰ नजर आंदा है कि कहानीकार ने अपना मुशाहिदा जिहड़ा है वो जानवरां नूं देखण ते बहुत ज्यादा जिहड़ा सरफ कीता है और फिर उस मुशाहिदे नूं लफ्ज़ां नाल ही बयान भी कीता है, जिहड़े कहानी नूं ज्यादा हकीकत वाले पासे लै जांदी और इंज लगदा है कि जिवें साडा सारा जिहड़ा मंजर है, जिहड़ा क्रिएट कीता जा रहा है, वो साडे सामने हो रहा है। घोड़ी चुंगियां भरदी, छुटन लई लगाम भी ढिली मंगे तां सवार ਉਹਨੂੰ पहिए विचों कढ के टाप विच लै जाए ते फिर जदों चाहे टाप तो पहिए पा ले ते जदों चाहे पहिए तो सरपट सट देवे ते फिर जदों चाहे सरपट यानी तेज जिहड़ी दौड़ाना नूं थम के फिर लगाम तोड़ ले। अजे सवार ही शाह सवार अखवान दे लायक होंदे ने। शाह सवार यानी वड्डा मुसाफिर जिहड़ा वड्डी सवारी करन वाला है, दियां लगामां फड़न वालियां उंगलां विच हुनर, रकाब विच धरन वाले पब विच सत ताकत होनी चाहिए। घोड़ी दुआले जमूर वांगू कसे हुए पट्टां विच ताकत ते घोड़ी दी हरकत, हर अदा ते नजर रखन वाली अख विच समझ सियान दा नूर होवे, चानन होवे, नूर चानन होवे ते घोड़ी अपना जुस्सा सवार दे जुस्से नाल रला लैंदी है। सब्जा गुजार रंग दी उस अनमोल घोड़ी नूं ओदी सारी हयाती विच एक ही अजिहा शाह सवार लब्भा सी, ਉਹ मेरे भाई साहब सन। हुण इत्थे कहानी दे शुरू विच भी मैं तुहानूं दस सकदा सी, पर कहानी दे तुसीं देखो कि इंज लगदा है हुण असीं जिहड़ा अखीरला जुमला पढ़िया ਉਹਦੀ सारी हयाती विच एक ही अजिहा शाह सवार लब्भा सी, ਉਹ मेरे भाई साहब सन। कि कहानीकार जिहड़ा है वो कहानी खुद नहीं सुना रहा, फिर कौन कहानी सुना रहा है? कहानीकार कहानी जिहड़ा सुना रहा है वो है टहल सिंह। टहल सिंह कहानी सुना रहा। टहल सिंह जिहड़ा है वो लिखारी दा जिहड़ा कहानी बयान कर रहा है, जिहड़ा कहानी जिहड़ा बतो लिख रहा है, वो ओदा चाचा है। टहल सिंह असी कहानीकार दी जगह असी अफजल हसन रंधावा नूं जे असी देखिए कि वो कहानी ओदी अपनी है ते अफजल हसन रंधावा दा वो चाचा है टहल सिंह जिहड़ा वो कहानी बयान कर रहा है। हुण टहल सिंह सिख है,
अफजल हसन रंधावा सिखों जिहड़े ने वो मुसलमान होए ने, वो मुसलमान है। दोवां दा आपसी किवें रिश्ता, उहदा चाचा किवें बन गया? असल विच पंजाब दी जिहड़ी रीत है, पंजाब दी जिहड़ी रवायत है, उहदे विच पग वट भरा जिहड़े ने वो सगे भरावां तो भी वध मोह ते प्यार जिहड़े ने वो रखण वाले हुंदे ने। और यही मोह ते प्यार दी गल जिहड़ी है वो साडे अफजल हसन रंधावा ने भी कीती कि उन्हां दे विच मोह ते प्यार इन्ना है कि वो सखियां भरावां तो भी वध एक दूजे नूं समझदे ने। हुण तुसीं कहानी नूं दूसरे रंग नाल वेखना है कि जिवें टहल सिंह जिहड़ी है कहानी वो सुना रहा है, और टहल सिंह अफजल हसन रंधावा दा चाचा है ते अफजल हसन रंधावा दा दे प्यो दा पग वट भरा। वो घोड़ी जिला सरगोदा दे चक 40 दी जंपल सी। ऐसे ही चक दे एक तगड़े सौखे मुसलमान जट दी घोड़ी दी वछेरी सी, यानी छोटी बच्ची सी, जिन्हों जट ने बड़ी रीच ते बड़ी जान मार के पालिया सी। जदों घोड़ी जवान होने लगी तो ओदी तुम दूर दूर तक खिलर गई। सरगोदे लैलपुर दियां मंडियां विच ना उस घोड़ी दी कदे मूँह विखाई हुई ते ना ही वो दौड़ी, तां भी ओदी दस पैनी साहब साडे गुरु साहब नूं पै गई। गुरु साहब महाराज पैनी साहब तो चढ़े ते सरगोदा 40 चक विच जा उतरे। वो घोड़ी देखी, जांची ते ओदा मुल करके एक तीला मालक दी तली उते रखिया, साई दा ते आ गए। हुण साई देना यानी कि बयाना देना, यानी कि जिहड़ा तुसीं बयाना देंदे उन्होंने एक तीला चुक के रखता कि लोकी आपस विच जिहड़ा इन्ना एक दूजे ते इतमाद सी कि एक तील जिहड़ी है, तीला जिहड़ा है वो भी किसी नूं साई दित्ती जा सकदी, क्योंकि जुबानां दे हवाले नाल जुबान ते सौदे हो रहे सन। आंदियां ही फरमाइयो ने साडा बंदा आएगा, पैसे दे जाएगा ते घोड़ी लै जाएगा, उदों तक साडी इस घोड़ी दे अगे वांग ही सेवा करी। साईं आमीन आखिया ते सब्जा गुलजार रंग दी उस घोड़ी नूं गुरुआं दी घोड़ी जान के अगे नालों भी वध सेवा करन लग पिया। इस गल दा हुण मैनूं थो नहीं पई गुरु महाराज उदों ही ओदा मुल तार के घोड़ी लै क्यों ना गए, और इस गल विच भी कोई हिकमत सी। फिर यह गल पता नहीं किदां कई महीने गुरु साहब महाराज होरां दे मनों विसर गई। कोई 4-5 महीने मगरों जदों गुरुआं दे बंदा पैसे लैके घोड़ी लैन गया तां घोड़ी मालक ने किधरे होर वेच छड्डी हुई सी। जदों गुरु साहब दे बंदे ने मालक नूं सौदे तो फिर जान ते ओए तोए कीती तां खचरे जट ने हाथ जोड़ के किया, महाराज बादशाहां दे घर लालां दा की काल। गुरु होरां कोल ते दुनिया जहान दियां चंगियां चंगियां ते एक तो एक वध घोड़ियां ने, तुसीं भो के बोड़े ही ना ते मैं समझिया घोड़ी तुहानूं पसंद ही नहीं आई। उत्तों उस घोड़ी ने तां मेरियां नींदां ही हराम कर छड़ियां सन। बंदूकां वाले 2 बंदे रात ओदा पहरा देंदे तां भी चारों चार ओदे ते चपटे। जिउं ही घोड़ी घरों गई मगरों लथी, हुण अमन दी नींदर सौंदा। गुरुआं दा मैं देनदार हां। हुण जदों ओदी मां सुई तोड़ आके वछेरा वछेरी गुरुआं दे अस्तबल विच बन आवांगा, गोली किदी ते गहने किदे। हुण तुसीं देखो कि एक इहदे विच गोली जिहड़ी है किदी ते गहने किदे, यानी इहदे विच हत्थ बन्निया नौकर दे हवाले नाल वो दसदा कि असीं तुहाडे नौकर हां। गुरुआं दे नाल गुरुआं दा जिहड़ा ताल्लुक है आम इंसानां दे नाल, वो कहंदा कि असीं तुहाडे नौकर हां, उस तो अगे असीं कुछ नहीं, असीं तुहाडी गल पूरी करांगे। ते फिर जदों घोड़ी सुई ते वछेरा या वछेरी जिहड़ी भी होए, कोड़ा कोड़ी जो भी होया, असीं गुरुआं दे अस्तबल विच जाके बन आवांगे। जदों घोड़ी लैन गए बंदे ने भैनी साहब परत के खाली हथ बन के गुरु नूं सारी गल सुनाई तां गुरु दे सिखां दा लहू खोल गया। पर गुरु महाराज घड़ी को चुप रहे, फिर फरमाउण लगे, असीं भी ते भुल ही गए सां, चलो घोड़ी कोई शौकीन बंदा लै गया, मौजां लुटे ओहदे नसीब। यह गल सारे पंजाब विच 5 दरियावां दे हड़ वांग खिलर गई।
कोई बंदा गुरुआं दे सौदे उत्ते सौदा करके उन्हां दी घोड़ी लै गया, पर किहड़ा माई दा लाल, बड़े चिर तक मैनूं यह पता न लग सकिया। भाई टहल सिंह जिहड़े ने वो सिख ने और वो गुरुआं दे माल दे हवाले नूं कहने कि पूरे पंजाब दे विच यह गल खिलर गई कि गुरुआं दा सौदा, क्योंकि गुरु जिहड़े ने वो एहतराम दे नाल देखे जा रहे ने और उन्हां दे मुरीद जिहड़े ने, उन्हां दे चाहण वाले ने जिहड़े उन्हां दे उत्ते जान कुर्बान करन लई तैयार ने। कहंदे कि ऐसा को किहड़ा हो सकदा है कि जिन्हां ने गुरुआं दे आखी गल जिहड़ी है मोड़ी होए। इस गल दे कोई 6 महीने मगरों मैं भैनी साहब गुरुआं दे दर्शनां नूं गया। गुरु महाराज लाहौर चढ़ाइयां कर रहे सन। मैनू भी साथ चलन दा हुक्म दित्तो ने। मेरे धन भाग यानी मेरी खुशकिस्मती लाहौर अपड़ के अपने रसाले ते पैदलों नूं गुरुद्वारे अपड़न दा हुक्म दिता ते मैनू 5 होर सेवकां नूं अपने नाल चलन लई आखिया। धन भाग किधर? मेरे मन विच सवाल पुंगरिया, मेरे मन विच सवाल उठिया। गुरु महाराज ते दिलां दे पीर जानन वाले सन। हस के कहन लगे, भाई टहल सिंह तेरे भरा चौधरी वाल चले आ, ओदे घर दा राह आंदा ही। ओ महाराज, मैं हथ बन के अर्ज गुजारी। धन भाग ओदे शाहू दी घड़ी भाई साहब दे घर अपड़े तो आप घर कोई नहीं सन। गुरु महाराज इस गल दी परवाह कीतियों बगैर घोड़ियां दे खलवर गए। एक घोड़ी दे कोल अपड़ के उन्हों थापी दित्तियों ने। फिर ओदी तोन नूं कलावा भर के ओदा मुंह अपने सीने नाल ला लियो, जिवें कोई मां अपने विछड़ के मिले लाल नूं अपने नाल चमोड़ लैंदी है। गुरु होरी बड़ी देर घोड़ी दा मुंह सिर छाती नाल लाई ओनू प्यार करदे ते ओदे मथे उत्ते हाथ फेरदे रहे। नौकरां परौणे वेख के अंदरों नवीआं नवारी मंजियां कढ़ियां, नवे सराणे खेस लिया के सरांदी पवांदी रखे, पर गुरु महाराज बैठे ना। घोड़ी नूं प्यार करके पिछां परते ते बाहरों भाई होरियां आ गए। एक बार तां गुरु महाराज नूं वेख के हैरान होए, फिर सत श्री अकाल बुला के मेरे कोल आके खलो गए। बिस्मिल्ला महाराज, भाई आख्या, अज ते सच्ची मुच्ची कीड़ी दे घर नरैन आ गया है। यानी कि जो किसी छोटे लैवल दे, छोटे सतह दे, निचले तबके दे बंदे दे घर बहुत वड्डा मेहमान आ जाए, बहुत वड्डा बंदा आ जाए, ते उनके बारे क्या जाता है कीड़ी दे घर नरैन आ गया है, तशरीफ रखो, अन्न पानी दी सुनाओ। अन्न पानी वालों पुरबाश, कहते खादा पीता रजे आ। गुरु हरी खलोते ही कहन लगे, चौधरी तू घोड़ी क्यों माड़ी कर छड़ी है? भाई होरी उच्ची सारी हस पे कहन लगे, महाराज ए गुरुआं दी घोड़ी ते नहीं ना, जिन्हें किले बद्दी ने दाने चरदियां चरदियां मझ बन जाना है। ए ते गरीब जट दी घोड़ी है, जिदे उत्ते मैं 2 वेले सवारी करना। सवारी वाली घोड़ी माड़ी ते भावें ना होवे, पर ओदे उत्ते वाधू मास भी ते नहीं चढ़दा महाराज। गुरु महाराज खिड़खड़ा के हस पे कहन लगे, गल ठीक आखी है चौधरी। अगाड़िया पछाड़िया पा के बद्दी, नाते धोते जुस्से उत्ते चमकदे फुल्लां वाली सब्जा गुलजार रंग दी घोड़ी अगे नालों माड़ी ते नहीं, सगों चुस्त बांकी ते बहुत सोहनी पी लगदी सी। अपने मालिक नूं नेड़े वेख के घोड़ी ने हिनक के सिर हिलाया ते ओदे गले दियां झालरां हिलियां। भाई होरां अगां हो के घोड़ी नूं थापी दित्ती ते गुरु होरां दूजे बन्नियों ओनू प्यार दिता ते असीं परत आए। घोड़ी वाली सारी गल मेरी समझ विच आ गई ते मैं नमोशी विच डुबदा जांदा सां, पर गुरु महाराज दे चेहरे ते ओह नूर सी। ओह घोड़ी नूं देख के बहुत खुश सन। मेरी नमोशी ताड़ के कहन लगे, तेरा भरा शौकीन है घोड़ियां दा, ते इस घोड़ी दी साम भी ओह ही कर सकदा है। वेख गई सोहनी साम के रखी तू घोड़ी, जिउंदा वसदा रवे। मैं अपने मन विच शर्मसार सां, की आखदा। अगले बरे गुरु महाराज साडे पिंडां वल आए। मैं उन्हां दे आवन दी खबर लाहौर भाई होरां नूं कली। मड़ी तो है वाले मैदान विच गुरुआं दे डेरे सन, जिथे सिखां दे जनाजे जिहड़े ने
ਹੁੰਦੇ ਨੇ, ਉਹਨਾਂ ਦੀ ਆਖਰੀ ਰਸੂਮਾਤ ਅਦਾ ਕੀਤੀਆਂ ਜਾਂਦੀਆਂ ਨੇ। ਉੱਥੇ ਮੜੀ ਬਣਾ ਦਿੱਤੀ ਜਾਂਦੀ ਹੈ, ਜਿਵੇਂ ਲਾਹੌਰ ਦੇ ਵਿੱਚ ਵੀ ਰਣਜੀਤ ਸਿੰਘ ਦੀ ਮੜੀ ਹੈ, ਤੇ ਉਹ ਥਾਂ ਨੂੰ ਮੜ ਵਾਲੇ ਮੈਦਾਨ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਗੁਰੂ ਹੋਰਾਂ ਦੇ ਦਰਸ਼ਨਾਂ ਨੂੰ ਆਏ। 3-4 ਹਜ਼ਾਰ ਸਿੱਖਾਂ ਵਿੱਚ ਗੁਰੂ ਮਹਾਰਾਜ ਬੈਠੇ ਹੋਏ, ਇੰਝ ਲੱਗਦਾ ਜਿਵੇਂ ਤਾਰਿਆਂ ਵਿੱਚ 14ਵੀਂ ਰਾਤ ਦਾ ਚੰਨ। ਹਵਾ ਦੀਆਂ ਲਹਿਰਾਂ ਵਿੱਚ ਬਹੁਤ ਸਾਰੀਆਂ ਆਵਾਜ਼ਾਂ ਤੇ ਰਾਗ ਰਲੇ ਹੋਏ ਚੁਫੇਰੇ ਖਿਲਰੇ ਹੋਏ ਸੁਣੇ ਜਾਂਦੇ। ਸਾਡੇ ਭਾਗ ਭਲੇ ਗੁਰੂਆਂ ਦੇ ਦਰਸ਼ਨ ਪਾਏ, ਸਾਡੇ ਭਾਗ ਭਲੇ। ਭਾਈ ਹੋਰੀ ਆਏ, ਉਹਨਾਂ ਦੇ ਹੱਥ ਵਿੱਚ ਸਬਜ਼ਾ ਗੁਲਜ਼ਾਰ ਰੰਗ ਦੀ ਉਸ ਘੋੜੀ ਦਾ ਰੱਸਾ ਫੜਿਆ ਹੋਇਆ ਸੀ, ਜਿਹਨੂੰ ਕੱਲ ਉਹ ਲਾਹੌਰੋਂ ਗੱਡੀ ਵਿੱਚ ਪਾ ਕੇ ਪਿੰਡ ਲੈ ਕੇ ਆਏ ਸਨ। ਗੁਰੂ ਸਾਹਿਬ ਉੱਠੇ ਤੇ ਅਗਾਂਹ ਵੱਧ ਕੇ ਉਹਨਾਂ ਭਾਈ ਨੂੰ ਦੁਆਵਾਂ ਦਿੱਤੀਆਂ ਤੇ ਘੋੜੀ ਦਾ ਮੂੰਹ ਸਿਰ ਛਾਤੀ ਨਾਲ ਲਾ ਕੇ ਉਹਨੂੰ ਪਿਆਰ ਕੀਤੋ ਨੇ। ਸੰਗਤਾਂ ਦੀਆਂ ਨਜ਼ਰਾਂ ਗੁਰੂਆਂ ਉੱਤੇ ਗੱਡੀਆਂ ਹੋਈਆਂ ਸਨ। ਭਾਈ ਹੋਰਾਂ ਘੋੜੀ ਦਾ ਰੱਸਾ ਗੁਰੂ ਸਾਹਿਬ ਨੂੰ ਪੇਸ਼ ਕਰਦਿਆਂ ਕਿਹਾ, ਮਹਾਰਾਜ ਇਹ ਤੁਹਾਡਾ ਮਾਲ ਹੈ, ਕਬੂਲ ਕਰੋ। ਗੁਰੂ ਸਾਹਿਬ ਨੇ ਰੱਸਾ ਫੜ ਲਿਆ ਤੇ ਘੋੜੀ ਦੇ ਪਿੰਡੇ ਉੱਤੇ ਪਿਆਰ ਨਾਲ ਹੱਥ ਫੇਰ ਕੇ ਰੱਸਾ ਭਾਈ ਨੂੰ ਫੜਾਉਂਦਿਆਂ ਫਰਮਾਨ ਲੱਗੇ, ਚੌਧਰੀ ਵਸਦਾ ਰਹੋ, ਤੇਰੀ ਘੋੜੀ ਸਾਨੂੰ ਅਪੜ ਗਈ। ਇਸ ਘੋੜੀ ਤੇ ਮਹਾਰਾਜ ਤੁਹਾਨੂੰ ਲੈਣੀ ਪੈ ਗਈ। ਭਾਈ ਹੋਰਾਂ ਅਦਬ ਤੇ ਪਿਆਰ ਨਾਲ ਆਖਿਆ, ਇਸ ਘੋੜੀ ਤੋਂ ਤੁਸੀਂ ਮੇਰੇ ਭਰਾ ਨਾਲ ਗੁੱਸੇ ਹੋ। ਗੁਰੂ ਹੋਰਾਂ ਫਰਮਾਇਆ, ਚੌਧਰੀ ਤੇਰਾ ਭਰਾ ਭਾਈ ਟਹਿਲ ਸਿੰਘ ਭਲਾ ਲੋਕ ਆਦਮੀ ਹੈ, ਉਹਦੇ ਨਾਲ ਤੇ ਅਸੀਂ ਭੋਰਾ ਵੀ ਨਾਰਾਜ਼ ਨਹੀਂ। ਉਹਨੂੰ ਤੇ ਅਸਾਂ ਇਹ ਗੱਲ ਕਦੇ ਜਤਾਈ ਵੀ ਨਹੀਂ। ਘੋੜੀ ਸਾਡੀ ਹੋ ਗਈ ਪਰ ਰਵੇਗੀ ਤੇਰੇ ਕੋਲ ਭਾਈਆ, ਸਾਥੋਂ ਇਹਦੀ ਸਾਂਭ ਤੇਰੇ ਵਰਗੀ ਤੇ ਨਹੀਂ ਨਾ ਹੋ ਸਕਦੀ। ਤੇ ਗੁਰੂ ਹੋਰਾਂ ਖੁਸ਼ ਹੋ ਕੇ ਦੁਆਵਾਂ ਦਿੱਤੀਆਂ, ਸਵਾਰ ਨੂੰ ਵੀ ਤੇ ਘੋੜੀ ਨੂੰ ਵੀ। ਹੁਣ ਤੁਸੀਂ ਦੇਖੋ, ਇਸ ਕਹਾਣੀ ਦਾ ਜਿਹੜਾ ਮਰਕਜ਼ੀ ਖਿਆਲ ਹੈ, ਇਹ ਉਸ ਦੌਰ ਦੀ ਕਹਾਣੀ ਹੈ ਜਦੋਂ ਕਹਾਣੀਕਾਰ ਲਿਖ ਰਿਹਾ ਸੀ। ਉਹਦੇ ਵਿੱਚ ਸਾਂਝਾ ਪੰਜਾਬ ਸੀ। ਪੰਜਾਬ ਦੇ ਜਿਹੜੇ ਲੋਕ ਸਨ ਉਹ ਆਪਸੀ ਮੋਹ ਤੇ ਪਿਆਰ ਨਾਲ ਰਹਿ ਰਹੇ ਸਨ। ਔਰ ਇਹ 1940-41 ਦੀ ਕਹਾਣੀ ਹੈ। ਉਦੋਂ ਪਾਕਿਸਤਾਨ ਤੇ ਹਿੰਦੁਸਤਾਨ ਦਾ ਰੌਲਾ ਨਹੀਂ ਸੀ ਪਿਆ, ਪੰਜਾਬ ਦੀ ਵੰਡ ਨਹੀਂ ਸੀ ਹੋਈ ਤੇ ਹਾਲਾਤ ਬਿਹਤਰ ਸਨ। ਕਿਧਰੇ ਕਿਧਰੇ ਇਹ ਕਹਾਣੀ ਤਕਸੀਮ ਜਾਂ ਵੰਡ ਦੇ ਖਿਲਾਫ ਲੱਗਦੀ ਹੈ, ਉਹਦੇ ਵਿੱਚ ਹਲਕੀ ਜਿਹੀ ਰਮਕ ਨਜ਼ਰ ਆਉਂਦੀ ਹੈ। ਅਫਜ਼ਲ ਅਹਿਸਨ ਰਣਾਵਾ ਦੀਆਂ ਜੇ ਕਹਾਣੀਆਂ ਪੜ੍ਹੀਏ ਤੇ ਉਹਦੇ ਵਿੱਚ ਸਿੱਖਾਂ ਤੇ ਮੁਸਲਮਾਨਾਂ ਦੀ ਆਪਸੀ ਸਾਂਝ ਜਿਹੜੀ ਹੈ ਨਜ਼ਰ ਆਉਂਦੀ ਹੈ। ਉਹਨਾਂ ਨੂੰ ਸਲਾਹਿਆ ਜਾਂਦਾ ਹੈ, ਜਦ ਕਿ ਹਿੰਦੂਆਂ ਨੂੰ ਕਲਾਇਆ ਜਾਂਦਾ ਹੈ, ਵਡਿਆਇਆ ਨਹੀਂ ਜਾਂਦਾ। ਇਹ ਇਨਸਾਨੀ ਨਫਸੀਆਤ ਹੈ ਕਿ ਉਹ ਆਪਣੇ ਪਿਛੋਕੜ ਦੀ, ਆਪਣੇ ਪਹਿਲੇ ਵੇਲੇ ਦੀ ਜ਼ਰੂਰ ਗੱਲ ਕਰਦਾ ਹੈ। ਔਰ ਅਫਜ਼ਲ ਅਹਿਸਨ ਰੰਧਾਵਾ ਉਹ ਜੱਟ ਸਨ ਜਿਹੜੇ ਸਿੱਖੋਂ ਮੁਸਲਮਾਨ ਹੋਏ ਸਨ। ਔਰ ਪ੍ਰਦੇਸ਼ ਦੇ ਵਿੱਚ ਜਦੋਂ ਆਪਣੇ ਇਲਾਕੇ ਦਾ, ਆਪਣੇ ਸ਼ਹਿਰ ਦਾ, ਆਪਣੇ ਮੁਲਕ ਦਾ ਬੰਦਾ ਨਜ਼ਰ ਆ ਜਾਏ ਤੇ ਉਹਦੇ ਨਾਲ ਵੀ ਪਿਆਰ, ਮੁਹੱਬਤ, ਚਾਹਤ ਹੋ ਜਾਂਦੀ। ਅਫਜ਼ਲ ਅਹਿਸਨ ਰੰਧਾਵਾ ਨੇ ਜਿਹੜੀ ਵੀ ਕਹਾਣੀ ਲਿਖੀ ਹੈ ਉਹਦੇ ਵਿੱਚ ਪੰਜਾਬ ਨਜ਼ਰ ਆਇਆ ਹੈ, ਪੰਜਾਬ ਦੇ ਵਾਸੀ ਨਜ਼ਰ ਆਏ ਨੇ। ਔਰ ਪੰਜਾਬ ਦੇ ਵਾਸੀਆਂ ਵਿੱਚੋਂ ਮੁਸਲਿਮ ਸਿੱਖ ਭਾਈਚਾਰਾ ਜਿਹੜਾ ਹੈ ਉਹ ਵੱਧ ਤੋਂ ਵੱਧ ਨਜ਼ਰ ਆਇਆ ਹੈ, ਕਿਉਂ ਜੇ ਉਹ ਅਜੇ ਇਨਸਾਨ ਦੀ, ਅਜੇ ਭਾਈਚਾਰੇ ਦੀ ਗੱਲ ਕਰਦੇ ਨੇ ਜਿਹੜੇ ਮਜ਼ਹਬ ਤੋਂ ਬਾਲਾਤਰ ਹੋ ਕੇ ਸੋਚਦੇ ਨੇ ਤੇ ਆਪਸੀ ਮੋਹ ਪਿਆਰ ਨੂੰ ਜਿਹੜਾ ਹੈ ਉਹ ਵਧਾਉਂਦੇ ਨੇ। ਕਹਾਣੀ ਵੱਲ ਚੱਲਦੇ ਹਾਂ। 1940-41 ਦੀ ਇਹ ਕਹਾਣੀ ਚਾਚਾ ਟਹਿਲ ਸਿੰਘ ਮਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਆਪਣੇ ਖੱਤ ਵਿੱਚ ਮੈਨੂੰ 1981 ਵਿੱਚ ਲਿਖਦਾ ਹੈ ਤੇ ਨਾਲ ਮੈਨੂੰ ਇਸ ਕਹਾਣੀ ਨੂੰ ਲਿਖਣ ਲਈ ਆਖਦਾ ਹੈ। ਇਸ ਕਹਾਣੀ ਵਿੱਚ ਭੈਣੀ ਸਾਹਿਬ ਵਾਲੇ ਗੁਰੂ ਪ੍ਰਤਾਪ ਸਿੰਘ ਜੀ ਨੇ ਚਾਚਾ ਟਹਿਲ ਸਿੰਘ ਨਵੇਂ ਪਿੰਡ ਵਾਲਾ ਭਾਈ ਟਹਿਲ ਸਿੰਘ ਰੰਧਾਵਾ ਨਾਮਧਾਰੀ ਹੈ, ਜਿਹੜਾ ਮੇਰੇ ਵਾਲਦ ਦਾ ਪੱਗ ਵੱਟ ਭਰਾ, ਦੋਸਤ, ਜਮਾਤੀ ਤੇ ਸਾਥੀ ਸੀ। ਹੁਣ ਤੁਸੀਂ ਦੇਖੋ ਕਿ ਮਜ਼ਹਬ ਤੋਂ ਬਾਲਾਤਰ ਹੋ ਕੇ ਜਿਹੜੇ ਅੰਗ ਸਾਕ, ਜਿਹੜੇ ਰਿਸ਼ਤੇ ਜਿਹੜੇ ਨੇ ਉਹ ਬਣਾਏ ਗਏ ਨੇ, ਉਹਨਾਂ ਵਿੱਚ ਮੋਹ ਪਿਆਰ ਜਿਹੜਾ ਹੈ ਉਹ ਸਕੇ ਰਿਸ਼ਤਿਆਂ ਨਾਲੋਂ ਵੀ ਵੱਧ ਨੇ। ਹੁਣ ਮਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਕਹਾਣੀ ਵਿੱਚ ਬੈਠਾ ਹੈ। ਕਹਾਣੀ ਵਿੱਚ ਉਹਦਾ ਭਾਈ ਸਾਹਿਬ ਤੇ ਸਬਜ਼ਾ ਗੁਲਜ਼ਾਰ ਰੰਗ ਦੀ ਘੋੜੀ
गुरुआं तो उत्तों दी मुल दे के लै आवन वाला बंदा मेरा वालिद है। ए मेरे होश संभालन तो पहलों दीयां बातां ने। मैं उस घोड़ी नूं वेखिया भी नहीं, पर चाचे टहल सिंह दा खत पढ़ के मैनू उस घोड़ी बारे होर जानन दा शौक कुदिया। एक दिन पिंड बैठिया बैठिया घोड़ी दीयां गल्लां हो रहीआं सन ते मैं विच सब्जा गुलजार रंग दी उस घोड़ी दी गल वाह दित्ती। परां चुप करके बैठे अब्बा जी दियां तस्बीह फेरदियां उंगलां तस्बीह फेरदियां उंगलां खलो गईयां। उन्हां दियां पूरियां बदामी खूबसूरत चमकदियां अखां दे विच भी मशालां दियां बलियां। भाई वो बड़ी घोड़ी सी। वो आख के चुप कर गए ते तस्बीह दे दाने फिर उन्हां दियां उंगलां विच फिरन लग पे। चाचा टहल सिंह उन्हां नूं बड़ा प्यारा सी ते उहदे जिक्र ते अब्बा जी सदा ही उदास हो जांदे। मैं दुखां दर्दां दे फोलने ते नहीं फोलना चाहता सां, पर दो तीन गल्लां पुछियों बिना मैथों रह भी ना होया। जदों तुहानूं चाचा टहल सिंह एडा ही प्यारा सी तां फिर तुसां उहदे गुरु साहब दे सौदे उत्ते सौदा क्यों कीता? इहनूं हुड़ मत ते मूर्खपुना ही किया जा सकता है। मूर्खपुना बेवकूफाई वाली गल, अहमकाना गल जिहड़ी है। अब्बा जी ने निक्का जिहा जवाब दे के गल मुकाई। घोड़ी वेख के मैं रह ना सकिया ते घोड़ी मैं लई भी गुरु साहब दे मुल तो बहुता मुल तार के ते बड़ियां जोरां नाल, तां भी मैं समझिया मैं घोड़ी कखां दे मुल लै आंदी है। गुरु साहब दे घर रुपए पैसे दी कादी थोड़, वो ते अपनियां सिखां नूं इशारा करदे ते अगले घोड़ी सोने नाल तोल के भी लै आंदे। मेरा दूसरा सवाल, मैं क्या असूल नाल तां साई देन मगरों घोड़ी उन्हां दी हो गई, फिर उस घोड़ी दे बड़े आशिक सन, तां भी उन्हां तुहाडी इस हरकत दा बुरा ना मनाया? तुहाडी इस हरकत नूं चाचे टहल सिंह नाल रिंज क्यों ना होए? ਇਹਦੇ ਵਿੱਚ क्यों ना होए ਦਾ ਕੀ सवाल है? ਭਲਿਆ ਇਹ गुरु होरां दी वडियाई सी, ਐਵੇਂ ਤੇ नहीं ਲੱਖਾਂ ਬੰਦੇ ਉਹਨਾਂ ਦੀਆਂ ਮਿੰਨਤਾਂ ਕਰਦੇ ਰਹੇ। ਉਹ बड़े हौसले ਤੇ बड़ियां ਸਿਫਤਾਂ वाले इंसान सन। ਜਦੋਂ घोड़ी ਨੂੰ मिलन मेरे घर आए, जे मैं उदों घोड़ी उन्हां दी नज़र करदा ते गल हौली रह जाती। इस करके मैं तोड़ पिंड आके घोड़ी उन्हां दी नज़र कीती, जिहड़ी उन्हां कबूल तां कर ली पर घोड़ी ना लई। मैं भाई टहल सिंह दी वजह तो ही घोड़ी उन्हां दी नज़र करना चाहता सां, तां जो मेरे मूर्खपुणे तो भाई नाराज ना होण ते अपने सिख, अपने मनन वाले, अपने चेले दा मैनूं भरा समझ के ही उन्हां मेथों घोड़ी ना लई। ਇਹੋ ਜਿਹੀਆਂ ਵਡਿਆਈਆਂ ਬੰਦਿਆਂ ਵਿੱਚ ਨਹੀਂ ਫਰਿਸ਼ਤਿਆਂ ਵਿੱਚ ਹੁੰਦੀਆਂ ਨੇ ਤੇ ਉਹ ਸੱਚੀ ਮੁੱਚੀ ਫਰਿਸ਼ਤਿਆਂ ਵਰਗੇ ਹੀ ਮਨੁੱਖ ਸਨ। ਇਹ 47 ਤੋਂ ਪਹਿਲੇ ਦੀ ਗੱਲ, ਆਪਸੀ ਪਿਆਰ, ਮੁਹੱਬਤ, ਸਾਂਝ, ਵਿਚਾਰ ਵਟਾਂਦਰੇ ਦੀ ਗੱਲ, ਭਾਈਚਾਰੇ ਦੀ ਗੱਲ। ਹੁਣ ਕਹਾਣੀ ਦੀਆਂ ਜਦੋਂ ਪਰਤਾਂ ਖੁੱਲ੍ਹਦੀਆਂ ਨੇ ਤੇ ਸਮਝ ਆਉਂਦਾ ਹੈ ਕਿ ਇਹਦੇ ਵਿੱਚ ਸਿੱਧ ਪੱਧਰੀ ਗੱਲ ਹੈ, ਇਹਦੇ ਵਿੱਚ ਮਜ਼ਹਬ ਤੋਂ ਬਾਲਾਤਰ ਹੋ ਕੇ ਇਨਸਾਨੀਅਤ ਦੀ ਗੱਲ ਹੈ ਔਰ ਆਪਸੀ ਜਿਹੜੇ ਨੇ ਮੁਹੱਬਤ ਤੇ ਪਿਆਰ ਦੀ ਗੱਲ ਜਿਹੜੀ ਹੈ ਉਹ ਵੱਧ ਤੋਂ ਵੱਧ ਤਗੜੀ ਹੈ। ਮੈਂ ਆਖਰੀ ਸਵਾਲ ਰੇੜਿਆ, ਫਿਰ ਇਸ ਘੋੜੀ ਦਾ ਕੀ ਬਣਿਆ? ਬਣਨਾ ਕੀ ਸੀ? ਅੱਬਾ ਜੀ ਨਿਮਾ ਜਿਹਾ ਹੱਸ ਕੇ ਬੋਲੇ, ਜਿਸ ਘੋੜੀ ਦੇ ਇਸ ਤਰ੍ਹਾਂ ਦੇ ਇੰਨੇ ਸਾਰੇ ਕਿੱਸੇ ਬਣ ਜਾਣ, ਤੁਰ ਤੇ ਆਖਰ ਉਸ ਜਾਣਾ ਹੀ ਸੀ। ਬੜੇ ਬੜੇ ਸੇਠ, ਸ਼ਾਹੂਕਾਰ, ਰਾਜੇ, ਮਹਾਰਾਜੇ ਤੇ ਅਮੀਰ ਗਰੀਬ ਲੋਕ ਉਹਦੇ ਗਾਹਕ ਬਣੇ, ਪਰ ਮੈਂ ਕਦ ਵੇਚਦਾ ਸਾਂ। पर 5 हथियां अगे मेरी कोई पेश ना गई। किवें? मेरे मुंहों निकलिया, 5 हथे? 5 भरा 3 वड्डे नोटां दियां बोरियां ते 10 सिर पक्के सोने दियां टूंबां भी पिंड लैके मेरे बूहे ते आके बह गए। 5 हथे ते उन्हां दी अल पै गई सी। किसी दी हकारत, मुहब्बत या नफरत की वजह तो कोई जिहड़ी गल पै जाना, उहदे बारे जिहड़ी चीज़ मशहूर हो जाना। वो 5 भरा बड़े भारे जवान ते वड्डे डाकू सन, पर सन अपनी बरादरी दे भरा, नाल दे पिंड दे। अपनियां पिंडां विच कदे किसी नूं कन्नी पाया भी नहीं दुखदे। दूर दूर दे शहरां विच जाके डाके मारदे, एक एक बंदा 50-50 हत्थां वाला लगदा ते इस वारी लोग उन्हां नूं 5 हत्थे आखण लग पे। इहदी डाकुआं दी जिहड़ा काम है उहदे विच भी उन्हां ने अपने असूल जवाबत बनाए ने कि वो अपने पिंड दे विच आले दुआले नहीं बल्कि दूर दराज शहर जाके लुट मार कर रहे हैं। जदों आए रात अन्न पानी खुआ के हसदियां हसदियां पुछया, लोर लुटन आए हो? 5 हथे हो?
ईशर सिंह दी चिट्टी दाड़ी सी, सारियां भरावां विचों वड्डा। सिरों अपनी पग ला के गल विच पा लई उसू ते हथ जोड़ के बोलिया, भरा जिहड़ी घोड़ी दा मुल गुरु ते राजे महाराजे नहीं दे सके, असां की लै लेना है। पर फिर भी असीं अपनी सारी उम्र दी कमाई लैके आए हां ते जावांगे घोड़ी लैके, नहीं ते भाईए सौं भाईए दी सारी उम्र तेरे बूहे ते बह रहांगे। तेरे माल डंगर नूं पट्ठा दत्था पा छड्या ते तेरियां रोटियां तोड़ छड्या करांगे। ईशर सिंह दी गल अटल सी। फिर घोड़ी लै गए 5 हत्थे? मैं पुछया। लै गए। अब्बा जी हस के बोले। सवेरे उन्हां नूं शाह वेला खवा के मैं घोड़ी खोल के उन्हां दे हाथ फड़ाई ते ओह छाला मारदे उड़ गए। किन्ने दी? मैं कीमत पुछण लई बेचैन सां। आखिर एडी नामी ग्रामी ते वड्डी घोड़ी दा की मुल लग्या? मुल? हस के अब्बा जी ने कहा, 1 रुपया चांदी दा। 1 रुपया? मसा ही मेरे मुंहों निकलिया। आहो काका, बन्ने चने दे भरा सन ते बूहे ते आके बैठे हुए सन। मैं उन्हां तो घोड़ी दा मुल लैंदा चंगा लगदा सा। हुण तुसीं कहानी दे पिछे जाओ ते बन्ने चने दे ਜਿਹੜੇ लफ्सी मतलब दसे सन ਉਹ याद करो कि ਇੱਕੋ ही 2 ਪੈਲੀਆਂ ਦੇ ਵਿੱਚ ਜਿਹੜਾ ਵੱਟ ਹੈ, ਜਿਹੜਾ ਬੰਨਾ ਹੈ, ਚੰਨਾ ਹੈ, ਉਹ ਉਹਨਾਂ ਦਾ ਸਾਂਝਾ ਸੀ। ਉਹ ਜਿਹੜੀ ਸਾਂਝ ਸੀ, ਉਹ ਆਪਸੀ ਪਿਆਰ ਸੀ, ਆਪਸੀ ਜਿਹੜੀ ਮੁਹੱਬਤ ਸੀ, ਆਪਣੀ ਜਿਹੜੀ ਯਾਦਗਾਰੀ ਸੀ, ਔਰ ਰਿਸ਼ਤੇਦਾਰਾਂ ਤੋਂ ਵੱਧ ਜਿਹੜੀ ਗੁੜਤਾ ਸੀ, ਉਹ ਜਿਹੜੀ ਉਹਨਾਂ ਨੇ ਕਿਹਾ ਇੱਕ ਲਫ਼ਜ਼ ਕਿ ਬੰਨੇ ਚੰਨੇ ਦੇ ਭਰਾ ਸਨ ਕਿ ਬੂਹੇ ਤੇ ਆ ਕੇ ਬੈਠੇ ਹੋਏ ਸਨ। मैं उन्होंने तो घोड़ी का मुल लैंदा चंगा लगदा सा। अब्बा जी कहन लगे, तो रुपया किंज होया फिर? वो कहानी का लिखदा अगला डायलॉग, ते रुपया किंज होया फिर? मुल देण लई उन्हां दे जोर लाउण ते मैं चांदी दा 1 रुपया उन्हां तो लै लिया। अब्बा जी हनेरे विच वेखदिया होया हस के बोले, हुण मेरे लिए लिखिया गया है कि मकेरियां विच इधर उधर खिलदियां होईयां कहानियां नूं इकट्ठियां करके लिखता रवां। कहानी इत्थे मुक गई। कहानी दे विच मुख्तसर अंदाज नाल कई गल्लां, कई सांझां, कई प्यार दियां, कई रीतां, कई रवायतां दियां जिहड़ियां गल्लां ने। कहानी किधरे किधरे जज्बाती भी हो रही है। कहानी जज्बात नगारी दे नाल भी टुरती है और फिर नाल नाल कहानीकार ने अपने मुशाहिदे तो बहुत तगड़ा काम लिया है और किधरे भी कहानी दे विच कोई चोल, कोई ऐसी अजिही गल नजर नहीं आती जिहदे नाल ऐसा लगे कि इहदे विच बनावटी रंग है। सगों इंज लगदा है कि जिवें सब कुछ सच्चा होया है, सच्चा वापरिया है, तो साडे सामने कोई जिउंदा जागदा बंदा वो सारियां कहानियां सुना रहा है, सानू गल्लां सुना रहा है, तो वो तस्वीरां साडे सामने बन जांदियां ने, भावें वो जानदार दियां होण, भावें वो जानवर दियां होण, भावें वो इंसान दियां होण। फिर उनकी खसलतां, फिर जिहड़ी लफ्जावली जिहड़ी वरती गई है वो भी बड़ी सोहनी है। कहानीकार ने बड़ियां सोहनियां गल्लां ते बड़े सोहने जिहड़े सुनेहे जिहड़े ने इस कहानी राहीं पंजाबियां नूं दिते ने।